ਸਲਾਮੁਅਲੈਕਮ जनाब, मैं ਤੁਹਾਡਾ अपना वीर शाहद चीमा। ਅੱਜ ਗੱਲ ਇਹ ਦੋਵਾਂ ਭਰਾਵਾਂ ਦੇ ਪਿਆਰ ਦੀ। ਅਕਸਰ ਲੋਕ ਅੱਜ ਕੱਲ ਸ਼ੈਤਾਨ ਆਂਦੇ ਨੇ ਕਿ ਦੋਵਾਂ ਭਰਾਵਾਂ ਦੇ ਵਿੱਚ ਫਰਕ ਪਾ ਦਿੰਦੇ ਨੇ। ਭਰਾ ਤੇ ਭਰਾ ਕੀ ਉਂਗਲ ਲਾਉਣ ਵਾਲੇ ਤੇ ਪਿਓ ਪੁੱਤਰ ਨੂੰ ਨਖੇੜ ਛੱਡਦੇ ਨੇ। ਦੋ ਭਰਾ ਸਨ, ਪਹਿਲਿਆਂ ਵਕਤਾਂ ਦੇ ਵਿੱਚ ਇਕੱਠੇ ਰਹਿੰਦੇ ਸਨ। ਉਹਨਾਂ ਨੇ ਇੱਕ ਥੋੜੀ ਜਿਹੀ ਤਰੱਕੀ ਕਰਨੀ ਸ਼ੁਰੂ ਕਰ ਲਈ। ਤੁਸੀਂ ਅੱਜ ਵੇਖ ਲਓ, ਤਰੱਕੀ ਕਰਨੀ ਸ਼ੁਰੂ ਕਰ ਲਓ, ਤੁਹਾਡੇ ਆਪਣੇ ਆਂਢ ਗਵਾਂਢ ਥੋੜੇ ਜਿਹੇ ਦੂਰ ਦੇ ਰਿਸ਼ਤੇਦਾਰ ਤੁਹਾਡੇ ਤੋਂ ਸੜਨ ਲੱਗ ਪੈਂਦੇ ਨੇ। ਉਹ ਨਿੱਕਾ ਭਰਾ ਜਿਹੜਾ ਸੀ ਉਹ ਵੱਡੇ ਭਰਾ ਤੇ ਇਤਬਾਰ ਬੇਹੱਦ ਕਰਦਾ ਸੀ। ਜੋ ਉਹਨੇ ਕਹਿ ਦੇਣਾ ਨਿੱਕੇ ਨੇ ਮੰਨ ਲੈਣਾ। ਲੋਕਾਂ ਨੇ ਨਾ ਨਿੱਕੇ ਭਰਾ ਨੂੰ ਕਹਿਣ ਲੱਗ ਪਏ ਵੀ ਤੂੰ ਕੰਮ ਕਰਨਾ ਵੇ, ਤੇਰਾ ਜਿਹੜਾ ਵੱਡਾ ਭਰਾ ਹੈ ਉਹ ਵਿਹਲਾ ਫਿਰਦਾ ਵੇ, ਤੇਰੇ ਨਾਲ ਬੇਈਮਾਨੀ ਕਰਦਾ ਵੇ, ਉਹਨੇ ਪੈਸਾ ਤੇਲਾ ਘੁੱਟ ਜਾਣਾ, ਕੱਲ ਨੂੰ ਤੈਨੂੰ ਲੱਭਣਾ ਕੱਖ ਨਹੀਂ ਇਹਦੇ ਵਿੱਚੋਂ। ਉਹ ਲੋਕਾਂ ਨੇ ਉਹਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਦੋਂ ਨਾ ਲੋਕ ਐਡੇ ਕੰਨਾਂ ਦੇ ਕੱਚੇ ਨੇ ਸਨ ਹੁੰਦੇ। ਹੁਣ ਤੇ ਕਿਸੇ ਬੰਦੇ ਤੁਸੀਂ ਕਹਿ ਦਿਓ ਨਾ ਵੀ ਤੇਰਾ ਕੁੱਤਾ ਕੰਨ ਲੈ ਗਿਆ, ਲੋਕ ਕੰਨ ਨੂੰ ਹੱਥ ਲਾ ਕੇ ਨਹੀਂ ਵਹਿੰਦੇ, ਕੁੱਤੇ ਦੇ ਪਿੱਛੇ ਭੱਜ ਪੈਂਦੇ ਨੇ, ਇੰਨੇ ਬੰਦੇ ਕੰਨਾਂ ਦੇ ਕੱਚੇ ਨੇ। ਉਦੋਂ ਲੋਕ ਗੱਲ ਨੂੰ ਪਰਖਦੇ ਸਨ, ਉਹਦੇ ਤੇ ਯਕੀਨ ਕਰਦੇ ਸਨ, ਲੋਕਾਂ 'ਚ ਬਰਦਾਸ਼ਤ ਸੀ, ਕਿਉਂਕਿ ਉਦੋਂ ਖਾਦਾਂ ਸਪਰੇਵਾਂ ਘੱਟ ਸਨ। ਜਿਹੜਾ ਅੰਨ ਖਾਂਦੇ ਸਨ ਲੋਕ ਪਚਾ ਜਾਂਦੇ ਸਨ। ਹੁਣ ਤੇ ਮੈਂ ਕਈ ਵਾਰੀ ਸੋਚਦਾ ਵੀ ਬੰਦਿਆਂ ਕੋਲ ਗੱਲ ਨਹੀਂ ਪਚਾਈ ਜਾਂਦੀ, ਰੋਟੀ ਦੀਆਂ ਦੋ ਬੁਰਕੀਆਂ ਪਤਾ ਨਹੀਂ ਕਿਸ ਤਰ੍ਹਾਂ ਪਚਾ ਜਾਂਦੇ ਨੇ। ਉਹਨੇ ਨਾ ਸੋਚਿਆ ਵੀ ਮੈਂ ਨਾ ਭਰਾ ਆਪਣੇ ਨੂੰ ਚੈੱਕ ਕਰਾਂ ਦਾ ਵੀ ਵਾਕਿਆ ਮੇਰਾ ਭਰਾ ਮੇਰੇ ਨਾਲ ਦੋ ਨੰਬਰੀ ਕਰ ਰਿਹਾ ਕਿ ਨਹੀਂ, ਇੱਕ ਵਾਰੀ ਕੋਈ ਚੀਜ਼ ਸਾਬਤ ਹੋਏ ਦੀ ਤੇ ਫੇਰ। ਉਹ ਵੇਂਦਾ ਇੱਕ ਦਿਨ ਨਾ ਉਹਦਾ ਭਰਾ ਡੇਰੇ ਜਾਂਦਾ ਵੇ ਤੇ ਨਾਲ ਉਹਦਾ ਪੁੱਤਰ ਵੀ ਹੁੰਦਾ ਤੇ ਨਾਲ ਭਤੀਜਾ ਵੀ ਹੁੰਦਾ ਵੇ, ਯਾਨੀ ਕਿ ਇੱਕ ਨਿੱਕੇ ਭਰਾ ਦਾ ਮੁੰਡਾ ਸੀ, ਇੱਕ ਵੱਡੇ ਭਰਾ ਦਾ ਆਪਣਾ ਮੁੰਡਾ ਸੀ। ਉੱਥੇ ਜਾ ਕੇ ਦੋਵਾਂ ਨਿਆਣਿਆਂ ਨੇ ਜ਼ਿੱਦ ਕੀਤੀ ਵੀ ਸਾਨੂੰ ਨਾ ਗੰਨਾ ਤੋੜ ਕੇ ਦਿਓ। ਵੱਡਾ ਭਰਾ ਗੰਨਾ ਤੋੜਨ ਲੱਗਾ, ਉਹਨੇ ਗੰਨਾ ਤੋੜਿਆ ਤੇ ਜਿਹੜਾ ਮੁੱਢ ਵਾਲਾ ਪਾਸਾ ਨਾ, ਇਹ ਅਕਸਰ ਜਿਹੜੇ ਜ਼ਿਮੀਂਦਾਰ ਭਰਾ ਨੇ ਇਹਨਾਂ ਨੂੰ ਪਤਾ ਉਹਦਾ ਕਾਣਾ ਨਿਕਲ ਆਉਂਦਾ ਕਈ ਵਾਰੀ। ਉਤਲਾ ਪਾਸਾ ਠੀਕ ਸੀ, ਉਹਨੇ ਅੱਧਾ ਅੱਧਾ ਕੀਤਾ। ਜਿਹੜਾ ਉਸ ਵੱਡੇ ਭਰਾ ਦਾ ਭਤੀਜਾ ਸੀ ਨਾ, ਉਹਦੇ ਵਾਲੇ ਪਾਸੇ ਵੱਲ ਕਾਣਾ ਗੰਨਾ ਆ ਗਿਆ, ਉਹਦੇ ਪੁੱਤਰ ਵਾਲੇ ਪਾਸੇ ਵੱਲ ਆ ਗਿਆ ਜਿਹੜਾ ਸਹੀ ਗੰਨਾ ਸੀ ਉੱਤੋਂ। ਪਰ ਉਹਨੇ ਵਟਾ ਕੇ ਕਾਣਾ ਗੰਨਾ ਆਪਣੇ ਪੁੱਤਰ ਨੂੰ ਦੇ ਦਿੱਤਾ, ਜਿਹੜਾ ਸਹੀ ਗੰਨਾ ਸੀ ਆਪਣੇ ਭਤੀਜੇ ਨੂੰ ਦੇ ਦਿੱਤਾ। ਭਰਾ ਪਿੱਛੇ ਖਲੋਤਾ ਜਿਹੜਾ ਸੀ ਉਹ ਵਹਿੰਦਾ ਸੀ ਪਿਆ। ਉਹਨੇ ਸੋਚਿਆ ਵੀ ਲੋਕ ਗਲਤ ਕਹਿੰਦੇ ਨੇ, ਜਿਹੜਾ ਭਰਾ ਮੇਰੇ ਪੁੱਤਰ ਨੂੰ ਕਾਣਾ ਗੰਨਾ ਨਹੀਂ ਨਾ ਦੇ ਸਕਦਾ, ਨਹੀਂ ਪਸੰਦ ਕਰ ਸਕਦਾ, ਉਹ ਮੇਰੇ ਨਾਲ ਵੀ ਜ਼ਿੰਦਗੀ 'ਚ ਕਦੀ ਬੇਈਮਾਨੀ ਨਹੀਂ ਕਰੇਗਾ। ਕਿਉਂਕਿ ਪੂਰੀ ਦੇਗ ਚੌਲਾਂ ਦੀ ਖਾਣ ਵਾਸਤੇ ਚੈੱਕ ਕਰਨ ਵਾਸਤੇ ਕਾਫੀ ਨਹੀਂ ਹੁੰਦੀ, ਇੱਕ ਦਾਣਾ ਵੀ ਚੁੱਕ ਲਵੋ ਨਾ, ਖਾ ਲਵੋ ਤੇ ਪਤਾ ਲੱਗ ਜਾਂਦਾ ਵੀ ਦੇਗ ਕਿਸ ਤਰ੍ਹਾਂ ਦੀ ਪੱਕੀ ਹੈ। ਅੱਜ ਵੀ ਕਈ ਭਰਾ ਬੜੇ ਸਾਰੇ ਸਲੂਕ ਦੇ ਨਾਲ ਰਹਿੰਦੇ ਨੇ, ਬੜੀ ਹੰਸੀ ਖੁਸ਼ੀ ਗੁਜ਼ਾਰਦੇ, ਲੇਕਿਨ ਉਹਨਾਂ ਦੇ ਜਿਹੜੇ ਸ਼ਰੀਕ ਨੇ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਨੇ ਪਸੰਦ ਨਹੀਂ ਆਉਂਦੀਆਂ। ਮੈਂ ਵੇਖਿਆ ਕਈ ਵਾਰੀ ਬੰਦਿਆਂ ਦੀ ਖੁਸ਼ੀ ਇਸੇ ਗੱਲ 'ਚ ਹੁੰਦੀ ਕਿ ਜਦੋਂ ਕੋਈ ਦੋ ਭਰਾ ਵੱਖਰੇ ਹੋ ਜਾਂਦੇ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਸਾਰੇ ਖੁਸ਼ ਹੋ ਜਾਂਦੇ ਨੇ ਵੀ ਇਹ ਵੱਖਰੇ ਹੋਏ ਨੇ। ਮੈਂ ਨਾ ਉਹਨਾਂ ਨੂੰ ਕੀ ਲੱਭਦਾ, ਉਹਨਾਂ ਦੇ ਹਿੱਸੇ ਵੀ ਸਿਰਫ ਇੱਕ ਸ਼ੈਤਾਨਗੀ ਆਉਂਦੀ ਹੈ ਕਿ ਕੱਲ ਨੂੰ ਕਿਆਮਤ ਵਾਲੇ ਦਿਨ ਜਦੋਂ ਸ਼ੈਤਾਨ ਨੂੰ ਖਿਲਾਰਿਆ ਜਾਏਗਾ ਨਾ, ਤੇ ਸ਼ੈਤਾਨ ਨੇ ਅੱਲਾਹ ਪਾਕ ਨੂੰ ਕਹਿਣਾ ਵੀ ਆਹ ਸ਼ੈਤਾਨਗੀਆਂ ਤੇ ਮੈਂ ਕੀਤੀਆਂ ਹੀ ਨੇ ਸਨ ਜਿਹੜੀਆਂ ਆਪ ਕਰਦੇ ਰਹੇ ਨੇ। ਕਿਉਂਕਿ ਹੁਣ ਸ਼ੈਤਾਨ ਦੇ ਜਿਹੜੇ ਸਟੂਡੈਂਟ ਨੇ ਉਹ ਬਹੁਤ ਜ਼ਿਆਦਾ ਹੋ ਗਏ ਨੇ, ਸ਼ੈਤਾਨ ਨੂੰ ਆਪ ਲੋੜ ਹੀ ਨਹੀਂ ਪੈਂਦੀ ਆਣ ਕੇ ਸ਼ੈਤਾਨਗੀ ਕਰਨ ਦੀ, ਬਾਕੀ ਬੜੇ ਨੇ। ਬਾਕੀ ਮੇਰੀ ਦੁਆ ਹੈ ਕਿ ਅੱਲਾਹ ਪਾਕ ਹਮੇਸ਼ਾ ਸਾਰੇ ਦੁਨੀਆ ਦੇ ਜਿੰਨੇ ਵੀ ਭਰਾ ਨੇ ਉਹਨਾਂ ਦੀਆਂ ਮੁਹੱਬਤਾਂ ਕਾਇਮ ਰੱਖੇ, ਇਮਾਨਦਾਰੀ ਨਾਲ ਜ਼ਿੰਦਗੀ ਗੁਜ਼ਾਰਨ ਤੇ ਮਾਂ ਪਿਓ ਦਾ ਸਾਇਆ ਜਿਹੜਾ ਉਹਨਾਂ ਦੇ ਸਿਰ ਤੇ ਸਲਾਮਤ ਰਵੇ। ਹੱਸਦੇ ਰਹੋ ਤੇ ਵਸਦੇ